ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾ ਨੇੜਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਮਾਧਿਅਮਾਂ ਦੇ ਨਾਲ ਫੇਸਬੁੱਕ ਤੇ YouTube ਤੇ ਵੀ ਸੁਣ ਰਹੇ ਹੋ, ਦੇਖ ਰਹੇ ਹੋ। ਤਾਂ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ, ਸ਼ੁਰੂਆਤ ਕਰੀਏ ਨਵਜੋਤ ਸਿੱਧੂ ਤੋਂ। ਨਵਜੋਤ ਸਿੱਧੂ ਦੇ ਖਿਲਾਫ ਕਹਿੰਦੇ ਕਾਂਗਰਸ ਦੇ ਵਿੱਚ ਕਲੇਸ਼ ਵੱਧ ਗਿਆ ਜੀ ਪਹਿਲਾਂ ਨਾਲੋਂ। ਪ੍ਰਵੀਨ ਜੀ, ਇਹ ਗੱਲ ਤੁਸੀਂ ਨੋਟ ਕਰਕੇ ਰੱਖ ਲਿਓ ਕਿ ਜਦੋਂ ਤੱਕ ਵੋਟਾਂ ਨਹੀਂ ਪੈਂਦੀਆਂ ਪੰਜਾਬ 'ਚ, ਇਹਨਾਂ ਦਾ ਕਲੇਸ਼ ਨਹੀਂ ਜੇ ਰੁਕਣਾ ਜੀ। ਇਹ ਅੱਗੇ ਵੀ 2 ਇਲੈਕਸ਼ਨ ਮੈਂ ਵੇਖਿਆ ਤੇ ਐਤਕੀ ਵੀ ਆ, ਕਿਉਂਕਿ ਇਹ ਜਿਹੜੇ ਰੱਥ ਦੇ ਘੋੜੇ ਹੈਗੇ ਆ, ਇਹਨਾਂ ਨੇ ਇੱਕ ਸਾਈਡ 'ਚ ਜ਼ੋਰ ਲਾਉਣਾ ਹੀ ਨਹੀਂ, ਇਹਨਾਂ ਨੇ ਵੱਖੋ ਵੱਖਰੀ ਸਾਈਡ 'ਚ ਜ਼ੋਰ ਲਾਉਣਾ ਹੀ ਲਾਉਣਾ ਆ। ਚਾਹੇ ਬਾਜਵਾ ਸਾਹਿਬ ਹੋਣ, ਰੰਧਾਵਾ ਸਾਹਿਬ ਹੋਣ, ਚਾਹੇ ਵੜਿੰਗ ਸਾਹਿਬ ਹੋਣ, ਸਿੱਧੂ ਸਾਹਿਬ ਹੋਣ, ਇਹਨਾਂ ਦਾ ਸਾਰਿਆਂ ਦਾ ਇਕਜੁੱਟ ਹੋਣਾ ਲਗਭਗ ਮੁਸ਼ਕਲ ਆ। ਇਹ ਤੇ 9 ਪੂਰਬੀ 13 ਚੁੱਲ੍ਹੇ ਵਾਲਾ ਹਿਸਾਬ ਕਿਤਾਬ ਆ। ਖੈਰ ਦੇਖੋ, ਅੱਜ ਇਹਨਾਂ ਦੀ ਮੀਟਿੰਗ ਸੀਗੀ। ਦਵਿੰਦਰ ਯਾਦਵ ਜਿਹੜੇ ਨਵੇਂ ਇੰਚਾਰਜ ਨੇ ਪੰਜਾਬ ਦੇ, ਉਹਨਾਂ ਨੇ ਤੇ ਮੀਟਿੰਗ ਕਰਨੀ ਸੀ, ਸਿੱਧੂ ਸਾਹਿਬ ਨਿਕਲ ਗਏ ਹੁਸ਼ਿਆਰਪੁਰ ਰੈਲੀ ਕਰਨ। ਹੁਣ ਜਦੋਂ ਪੱਤਰਕਾਰਾਂ ਨੇ ਨਵੇਂ ਇੰਚਾਰਜ ਨੂੰ ਪੁੱਛਿਆ, ਕਹਿੰਦੇ ਜੀ ਹਾਂਜੀ ਉਸ ਵੇਲੇ ਥੋੜਾ ਜਿਹਾ ਮਿਲ ਕੇ ਗਏ ਸਨ, ਮੇਰੇ ਵੀ ਧਿਆਨ 'ਚ ਆਇਆ, ਕੋਈ ਨਹੀਂ ਕਰਦੇ ਆ ਗੱਲ। ਤੇ ਜਦੋਂ ਪੁੱਛਿਆ ਕਿ ਭਾਈ ਤੁਹਾਡੇ ਬੰਦੇ ਤੇ ਕਹਿੰਦੇ ਕਿ ਅਨੁਸ਼ਾਸਨਹੀਨਤਾ ਹੈ, ਉਹ ਕਹਿੰਦੇ ਜੀ ਹਾਂ ਮੈਂ ਚੈੱਕ ਕਰਦਾ। ਮਤਲਬ ਕਿ ਫਿਰ ਉਹੀ ਗੱਲ, ਆਪਾਂ ਅੱਗੇ ਵੀ 2 ਇੰਚਾਰਜ ਵੇਖੇ ਆ, ਹਰੀਸ਼ ਰਾਵਤ, ਹਰੀਸ਼ ਚੌਧਰੀ, ਉਹ ਵੀ ਆਹੀ ਕੁਝ ਕਰਦੇ ਰਹੇ। ਉਹਨਾਂ ਨੇ ਬਥੇਰਾ ਟਿਕ ਟਕਾ ਕਰਾਇਆ, ਨਹੀਂ ਹੋਇਆ। ਸੋ ਅੱਜ ਵੀ ਜਦੋਂ ਉੱਥੇ ਗਏ ਨੇ ਹੁਸ਼ਿਆਰਪੁਰ ਦੇ ਵਿੱਚ, ਸਿੱਧੂ ਸਾਹਿਬ ਆਪਣੇ ਅੰਦਾਜ਼ ਦੇ ਵਿੱਚ ਉੱਥੇ ਵਰਸੇ ਆ ਜੀ। ਉਹੀ ਤੁਹਾਨੂੰ ਪਤਾ ਇਹਨਾਂ ਦੀ ਅੱਗੇ 75-25 ਵਾਲੀ ਗੱਲ ਸੀ, ਹੁਣ 80-20 ਵਾਲੀ ਕਰ ਲਈ ਨੇ। ਤਾਂ ਇਹ ਖਿਲਾਰਾ ਤੇ ਇਹਨਾਂ ਦਾ ਸਾਫ਼ ਤੌਰ ਤੇ ਨਜ਼ਰ ਆ ਰਿਹਾ ਵਾ ਕਿ ਛੇਤੀ ਸਿਮਟੇਗਾ ਨਹੀਂ, ਜਿੱਦਾਂ ਦਾ ਮਾਹੌਲ ਬਣਿਆ ਪਿਆ। ਤੇ ਦੂਜੇ ਪਾਸੇ ਹੁਣ ਇਹਨਾਂ ਨੇ ਨਵੇਂ ਇੰਚਾਰਜ ਸਾਹਿਬ ਜਿਹੜੇ ਆ ਦਵਿੰਦਰ ਜੀ, ਉਹ ਕਹਿੰਦੇ ਆ ਕਿ ਮੈਂ ਨਵਜੋਤ ਸਿੰਘ ਸਿੱਧੂ ਨਾਲ ਫੇਰ ਪਰਸਨਲੀ ਮੁਲਾਕਾਤ ਕਰਾਂਗਾ ਤੇ ਉਹਨਾਂ ਤੋਂ ਸਾਰੀ ਜਾਣਕਾਰੀ ਇਕੱਤਰ ਕਰਾਂਗਾ। ਨਵਜੋਤ ਸਿੰਘ ਸਿੱਧੂ ਕਹਿੰਦਾ ਯਾਰ 4 ਬੰਦੇ ਭਾਵੇਂ ਧੂਣੀ ਤੇ ਬੈਠੇ ਜੇ ਕਾਂਗਰਸੀ ਬੁਲਾ ਲੈਂਦੇ ਤੇ ਕੀ ਫਰਕ ਪੈਂਦਾ। ਕਹਿਣ ਦਾ ਮਤਲਬ ਕਿ 100 ਬੰਦਾ ਵੀ ਸਾਦੇ ਕਰ ਦਿਓ ਰੈਲੀ, ਜਾ ਕੇ ਕਾਂਗਰਸ ਮਜ਼ਬੂਤ ਹੁੰਦੀ ਆ। ਉਹਨੇ ਨਾਰਾ ਹੀ ਬਦਲ ਦਿੱਤਾ। ਸਿੱਧੂ ਨੇ ਕਹਿੰਦਾ ਕਿ ਜਿੱਤੇਗਾ ਪੰਜਾਬ, ਜਿੱਤੇਗੀ ਕਾਂਗਰਸ। ਤੇ ਅੱਗੇ ਜਿਹੜੀ ਆਲਾ ਕਮਾਨ ਸੀ ਉਹਦੀ ਫੋਟੋ ਲਾਉਣ ਤੋਂ ਗਰੇਜ ਸੀ ਥੋੜਾ ਜਿਹਾ, ਹੁਣ ਤੇ ਉਹਨਾਂ ਦੀ ਲੱਗ ਜਾਂਦੀ ਆ, ਵੜਿੰਗ ਸਾਹਿਬ ਦੀ ਫੋਟੋ ਵੀ ਲੱਗ ਜਾਂਦੀ ਆ, ਦੂਜਿਆਂ ਦੀ ਤਾਂ ਵੈਸੇ ਕੀ ਲੱਗਣੀ ਆ। ਤਾਂ ਕੁੱਲ ਮਿਲਾ ਕੇ ਖਲਾਰਾ ਇਹਨਾਂ ਦਾ ਜਿਹੜਾ ਉਹ ਪਿਆ ਵਾ। ਚਲੋ ਉਹਨੂੰ ਵੀ ਆਪਾਂ ਛੱਡ ਦਈਏ, ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਤੇ ਲੰਮਾ ਸਮਾਂ ਚੱਲੇਗਾ ਕੰਮ। ਤੇ ਦੂਜੇ ਪਾਸੇ ਅਲਾਇੰਸ ਨੂੰ ਲੈ ਕੇ ਜਦੋਂ ਸਵਾਲ ਕੀਤਾ ਗਿਆ ਤੇ ਦਵਿੰਦਰ ਜੀ ਕਹਿੰਦੇ ਕਿ ਅਸੀਂ ਰਾਏ ਲੈ ਰਹੇ ਹਾਂ, ਰਾਏ ਸ਼ੁਮਾਰੀ ਕਰ ਰਹੇ ਹਾਂ, ਬਈ ਕੱਲ ਨੂੰ ਵੀ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ। ਉਸ ਤੋਂ ਬਾਅਦ ਜਿਹੜੀ ਸਾਰੀ ਫੀਡਬੈਕ ਆ ਪੰਜਾਬ ਇਕਾਈ ਦੀ, ਉਹ ਅਸੀਂ ਦੇਵਾਂਗੇ ਹਾਈਕਮਾਨ ਨੂੰ। ਫੈਸਲਾ ਹਾਈਕਮਾਨ ਨਹੀਂ ਕਰਨਾ ਹੈ ਜੀ। ਜਦ ਕਿ ਹਾਈਕਮਾਨ ਤੇ ਉੱਤੇ ਹੋਰ ਪੇਚ ਫਸਿਆ ਪਿਆ। ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਇੱਥੇ ਪੂਰਾ ਹੱਥ ਭਾਰਾ ਰੱਖਣਾ ਚਾਹੁੰਦੀ ਆ। ਇਸ ਕਰਕੇ ਇੱਧਰ ਇੱਕ ਪਾਸੇ ਨਾ ਸਿਰਫ ਗੱਠਜੋੜ ਦਾ ਵਿਰੋਧ ਆ, ਬਲਕਿ ਸੀਟਾਂ ਦੇ ਸ਼ੇਅਰਿੰਗ ਫਾਰਮੂਲੇ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਪੇਚ ਫਸਿਆ ਪਿਆ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਖਹਿਰਾ ਦੀ ਜ਼ਮਾਨਤ ਅਰਜ਼ੀ ਤੇ ਕਹਿੰਦੇ ਸੁਣਵਾਈ ਟਲ ਗਈ ਜੀ। ਹਾਂਜੀ ਦੇਖੋ, ਖਹਿਰਾ ਸਾਹਿਬ ਦਾ ਮੁਸ਼ਕਲ ਹੀ ਆ ਹੁਣ ਤਾਂ। ਦੇਖੋ ਜਦੋਂ ਤੱਕ ਕੋਈ ਗੱਲ ਕਿਨਾਰੇ ਨਹੀਂ ਲੱਗਦੀ ਉਦੋਂ ਤੱਕ ਏਦਾਂ ਹੀ ਕੰਮ ਚੱਲੂਗਾ। ਹੁਣ ਦੇਖੋ ਮਸਲਾ ਕੀ ਆ, ਮਸਲਾ ਇਹ ਆ ਕਿ
ਪਹਿਲਾ ਕੇਸ ਤਾਂ ਉਹ ਤਾਂ ਆਪਾਂ ਛੱਡ ਹੀ ਦਈਏ, ਤੁਹਾਨੂੰ ਪਤਾ ਹੀ ਹੈ ਨਾ ਕਿ ਜ਼ਮਾਨਤ ਮਿਲ ਗਈ ਉਹਦੇ ਚੋਂ, ਉਹ ਕੋਈ ਇਸ਼ੂ ਨਹੀਂ ਹੈਗਾ। ਹੁਣ ਜਦੋਂ ਵੀ ਇਹਨਾਂ ਦਾ ਸਾਰਾ ਕੁਝ ਨਿਬੜ ਗਿਆ ਤੇ ਇਹਨਾਂ ਨੇ ਮਤਲਬ ਕਿ ਬਾਹਰ ਆ ਜਾਣਾ। ਹੁਣ ਪ੍ਰੋਬਲਮ ਇਹ ਹੈ ਕਿ ਉਦੋਂ ਤੱਕ ਬੰਦਾ ਬਾਹਰ ਨਹੀਂ ਆ ਸਕਦਾ ਜਦੋਂ ਤੱਕ ਉਹਦਾ ਕੋਈ ਕੇਸ ਪੈਂਡਿੰਗ ਪਿਆ ਤੇ ਉਹਦੇ 'ਚ ਜ਼ਮਾਨਤ ਹੋਣ ਵਾਲੀ ਬਾਕੀ ਹੈ। ਮੈਂ ਕੀ ਕਹਿ ਰਿਹਾ, ਤੁਸੀਂ ਮਾੜਾ ਜਿਹਾ ਨੂੰ ਸਮਝ ਲੈਣਾ। ਫਰਜ਼ ਕਰੋ ਕਿਸੇ ਤੇ 6 ਕੇਸ ਆ, ਜੀ ਜੀ, 5 'ਚ ਉਹਨੂੰ ਬੇਲ ਮਿਲ ਗਈ ਆ, ਪਰ ਉਹ ਰਿਹਾ ਨਹੀਂ ਹੋ ਸਕਦਾ ਜਦ ਤੱਕ 6ਵੇਂ ਦਾ ਵੀ ਨਿਬੇੜਾ ਨਹੀਂ ਹੁੰਦਾ। ਬਿਲਕੁਲ ਠੀਕ ਹੈ ਨਾ ਜੀ। ਸੋ ਇਹ ਚੀਜ਼ ਹੁੰਦੀ ਹੈ ਕਈ ਹੁਣ ਇਹ ਬੜੀ ਕਨਫਿਊਜ਼ਨ ਕ੍ਰੀਏਟ ਹੋ ਗਈ ਸੀ, ਹਾਈ ਕੋਰਟ ਨੇ ਛੱਡ ਦਿੱਤਾ ਤੇ ਬਈ ਥਾਣੇ ਪੁਲਿਸ ਵਾਲੇ ਕਿਵੇਂ ਰੱਖ ਸਕਦੇ ਆ, ਜਾਂ ਪੰਜਾਬ ਸਰਕਾਰ ਕਿਵੇਂ ਰੱਖ ਸਕਦੀ, ਉਹ ਜਦ ਕਿ ਉਹ ਪਰਚਾ ਅੱਡ ਤੋਂ ਹੋ ਗਿਆ। ਹੁਣ ਜ਼ਿਆਦਾ ਜੀ ਗੱਲ ਆ, ਤੁਸੀਂ ਸਿਆਣੇ ਹੋ ਕਿ ਜਦੋਂ ਨਵੇਂ ਸਿਰੇ ਤੋਂ ਪਰਚਾ ਦਰਜ ਹੋਇਆ ਤਾਂ ਫਿਰ ਨਵੇਂ ਸਿਰੇ ਤੋਂ ਜ਼ਮਾਨਤ ਦੀ ਕਾਰਵਾਈ ਸ਼ੁਰੂ ਹੋਏਗੀ ਨਾ ਸਭ ਤੋਂ ਪਹਿਲਾਂ ਤੇ। ਹੁਣ ਜਦੋਂ ਜ਼ਮਾਨਤ ਦੀ ਕਾਰਵਾਈ ਸ਼ੁਰੂ ਹੁੰਦੀ ਆ, ਉਹ ਸਭ ਤੋਂ ਪਹਿਲਾ ਪੜਾਅ ਹੁੰਦਾ ਕਿ ਫਾਈਲ ਮੰਗਾਈ ਜਾਂਦੀ। ਜੀ ਜੀ, ਹੁਣ ਫਾਈਲ ਕਿਹਦੇ ਕੋਲ ਹੈ? ਫਾਈਲ ਹੁੰਦੀ ਆ ਸਰਕਾਰ ਕੋਲ, ਸਰਕਾਰ ਭਾਵ ਪੁਲਿਸ ਕੋਲ। ਹੁਣ ਜੇ ਤਾਂ ਮਤਲਬ ਕਿ ਪੁਲਿਸ ਆਪਣੇ ਢੰਗ ਨਾਲ ਕਰਦੀ ਹੋਵੇ ਤੇ ਰਿਕਾਰਡ ਜਿਹੜਾ ਚਲੇ ਜਾਂਦਾ ਪਹਿਲੀ ਤਰੀਕ ਤੇ, ਪਹਿਲੀ ਨਹੀਂ ਹੱਦ ਦੂਜੀ ਤੇ। ਇਹ ਕਮਾਲ ਦੀ ਗੱਲ ਆ ਕਿ ਦੂਜੀ ਤੀਜੀ ਵਾਰੀ ਵੀ ਅੱਜ ਸੁਭਾਨਪੁਰ ਥਾਣੇ ਵਾਲਿਆਂ ਨੇ ਰਿਕਾਰਡ ਨਹੀਂ ਪੇਸ਼ ਕੀਤਾ, ਮਤਲਬ ਕਿ ਉਹ ਫਾਈਲ ਨਹੀਂ ਜਾਂਦੀ। ਹੁਣ ਜਦੋਂ ਤੱਕ ਜੱਜ ਦੇ ਸਾਹਮਣੇ ਪ੍ਰਵੀਨ ਜੀ ਫਾਈਲ ਹੀ ਨਹੀਂ ਆਵੇਗੀ ਤੇ ਸੁਣਵਾਈ ਫਿਰ ਕਾਦੀ ਹੋਣੀ? ਇਹਦਾ ਮਤਲਬ ਕਿ ਸੁਣਵਾਈ ਟਲ ਗਈ ਜੀ ਬਿਲਕੁਲ। ਹੁਣ ਸੁਣਵਾਈ ਜਿਹੜੀ ਆ ਉਹ 11 ਨੂੰ ਹੋਏਗੀ, ਮਤਲਬ ਕਿ ਟਾਲ ਮਟੋਲ। ਪਹਿਲੀ ਗੱਲ ਤੇ ਆ ਕਿ ਇਸ ਕੇਸ ਤੇ ਆਪਾਂ ਅੱਗੇ ਵੀ ਇੱਕ ਪੰਛੀ ਝਾਤ ਮਾਰੀ ਸੀਗੀ। ਮੇਰੀ ਜਾਚੇ ਤੇ ਕੋਈ ਕੇਸ ਦੇ ਵਿੱਚ ਦਮ ਨਹੀਂ ਹੈਗਾ, ਦਮ ਨਹੀਂ ਹੈਗਾ। ਮਤਲਬ ਕਿ ਇਹ ਸਿਰਫ ਤੇ ਸਿਰਫ ਜਿੱਦਾਂ ਕਹਿ ਲਓ ਕਿ ਜਿੱਦ ਪਗਾਉਣ ਵਾਲੀ ਗੱਲ ਹੀ ਆ। ਹੁਣ ਇਹ ਰਿਕਾਰਡ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ? ਕੀ ਖੱਜਲ ਖੁਆਰੀ ਹੋਰ ਵਧਾਈ ਜਾ ਰਹੀ ਹੈ ਕਿ ਖੱਜਲ ਕਰੋ ਯਾਰ, ਇੰਡੀਆ ਤਾਂ ਜ਼ਮਾਨਤ ਹੀ ਹੋਣੀ ਆ, ਉਹ ਇੱਥੋਂ ਨਾ ਹੋਊਗੀ, ਉਤਲੀ ਕੋਰਟ ਚ ਹੋਣ ਜਾਣੀ ਜਾਣੇ, ਉਤਲੀ ਕੋਰਟ ਚ ਹੋ ਜਾਏਗੀ ਨਾ। ਤੇ ਜਾਂ ਫਿਰ ਇਹ ਆ ਕਿ ਰਿਕਾਰਡ ਅਧੂਰਾ ਹਾਲੇ, ਕਿਉਂਕਿ ਜਿਹੜੀ FIR ਰਾਤ ਨੂੰ ਮਤਲਬ ਕਿ 2-3 ਵਜੇ ਦਰਜ ਹੁੰਦੀ ਆ, ਸਿਰ ਉਹਦਾ ਕਿਤੇ ਆ, ਹੱਥ ਉਹਦਾ ਕਿਤੇ ਆ। ਜਿੰਨਾ ਕੁ ਇਸ ਕੇਸ ਬਾਰੇ ਅਸੀਂ ਜਾਣਦੇ ਆ, ਮੈਂ ਖੁਦ ਇੱਕ ਸਾਬਕਾ ਪੁਲਿਸ ਅਧਿਕਾਰੀ ਨਾਲ ਵੀ ਗੱਲ ਕੀਤੀ ਜਿਹਨੇ ਖੁਦ ਪਰਚਾ ਦਿੱਤਾ ਸੀਗਾ, ਔਰ ਪਰਚਾ ਵੀ ਸਾਡੇ ਸ਼ਹਿਰ ਦਿੱਤਾ ਸੀ ਇਸੇ ਧਾਰਾ 'ਚ, ਕਿਉਂਕਿ ਮੈਨੂੰ ਐਪੀਸੋਡ ਸਾਰਾ ਯਾਦ ਸੀ। ਉਹ ਵੀ ਕਿਸੇ ਪੋਲੀਟੀਕਲ ਬੰਦੇ ਨਾਲ ਜੁੜਦਾ ਸੀਗਾ। ਤਾਂ ਉਸ ਅਧਿਕਾਰੀ ਨੇ ਕਿਹਾ ਕਿ ਨਹੀਂ, ਕੁਛ ਵੀ ਨਹੀਂ ਹੋਣਾ, ਬਹੁਤ ਔਖਾ ਹੈ। तो कुल मिला के यही है कि खज्जल खुआरी है कि ਵੱਧ ਤੋਂ ਵੱਧ ਟਾਈਮ ਜਿਹੜਾ ਸੁਖਪਾਲ ਸਿੰਘ ਖਹਿਰਾ ਨੂੰ ਖੱਜਲ ਕੀਤਾ ਜਾਵੇ। ਕੁਝ ਲੋਕਾਂ ਦਾ ਮੰਨਣਾ ਕਿ ਸੁਖਪਾਲ ਖਹਿਰਾ ਨੂੰ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਬਾਹਰ ਨਹੀਂ ਆਉਣ ਦੇਣਾ, ਪਰ ਮੇਰਾ ਮੰਨਣਾ ਕਿ ਕੁਝ ਨਹੀਂ, ਜਿੱਦਣ ਅਦਾਲਤ ਦੇ ਸਾਹਮਣੇ ਰਿਕਾਰਡ ਚਲਾ ਗਿਆ ਉਹਨਾਂ ਨੇ ਸੁਣਵਾਈ ਕਰ ਦੇਣੀ, ਹੋ ਸਕਦਾ ਇੱਥੋਂ ਹੀ ਜ਼ਮਾਨਤ ਮਿਲ ਜਾਵੇ। ਅਦਰਵਾਈਜ਼ ਜ਼ਮਾਨਤ ਜਿਹੜੀ ਉਹ ਹਾਈ ਕੋਰਟ 'ਚ ਤਾਂ ਵੱਟ ਤੇ ਪਈ ਆ। ਜੀ ਜੀ। ਤੇ ਅਮਨ ਅਰੋੜਾ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਕਾਨੂੰਨੀ ਸਲਾਹ ਮੰਗੀ ਹੈ ਮਿੰਟੂ ਜੀ? ਦੇਖੋ, ਅਮਨ ਅਰੋੜਾ ਦਾ ਮਸਲਾ ਕੀ ਹੈ ਕਿ ਪਿਛਲੇ ਦਿਨੀ ਆਪਾਂ ਗੱਲ ਵੀ ਕੀਤੀ ਸੀਗੀ ਸ਼ਾਇਦ ਕਿ ਰਾਜਪਾਲ ਨੇ ਪੱਤਰ ਲਿਖਿਆ, ਯਾਦ ਹੈ ਨਾ? ਹਾਂਜੀ। ਤੇ ਹੁਣ ਤੁਹਾਨੂੰ ਪਤਾ ਜਿਹੜੀ ਮੈਂ ਇੱਕ ਨਾ ਥੋੜਾ ਜਿਹਾ ਤੁਹਾਨੂੰ ਇਹਦਾ, ਤੁਸੀਂ ਸ਼ਾਇਦ ਸਿਆਣੇ ਹੋ, ਜਾਣਦੇ ਵੀ ਹੋਵੋਗੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਜਿਹੜਾ ਲੋਕ ਨੁਮਾਇੰਦਗੀ ਐਕਟ ਹੈ ਨਾ 1951 ਵਾਲਾ, ਉਹਦੇ ਵਿੱਚ ਅੱਗੇ ਜਾ ਕੇ ਡਿਸਕੁਆਲੀਫਿਕੇਸ਼ਨ ਦੇ ਗਰਾਊਂਡਸ ਨੇ। ਜੀ ਜੀ। ਤੇ ਉਸ ਤੋਂ ਪਹਿਲਾਂ ਜਿਹੜਾ ਆਰਟੀਕਲ 102 ਹੈ ਤੇ ਆਰਟੀਕਲ 192 ਆ ਸੰਵਿਧਾਨ ਦਾ, ਇਹ ਮਤਲਬ ਕਿ ਨਿਸ਼ਚਿਤ ਕਰਦਾ ਹੈ ਕਿ ਭਈ ਕਿਹੜੇ ਕਿਹੜੇ ਹਾਲਾਤ ਦੇ ਵਿੱਚ ਡਿਸਕੁਆਲੀਫਿਕੇਸ਼ਨ ਹੋ ਸਕਦੀ ਹੈ। ਹੁਣ ਇਹ ਦੋ ਆਰਟੀਕਲ ਸੁਭਾਵਿਕ ਕੇ ਸਵਾਲ ਉੱਠੇਗਾ ਨਾ, ਦੋ ਅਲੱਗ-ਅਲੱਗ ਕਿਉਂ? ਤਾਂ ਉਹਦੇ ਚ ਕੀ ਹੈ ਕਿ ਇੱਕ ਜਿਹੜਾ 102 ਵਾਲਾ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਲਈ ਹੈ, ਤੇ 192 ਵਾਲਾ ਜਿਹੜਾ ਹੋ ਗਿਆ ਉਹ ਹੋ ਗਿਆ ਵਿਧਾਨ ਸਭਾ ਤੇ ਜਿਹੜੀ ਵਿਧਾਨ ਪਰਿਸ਼ਦ ਹੁੰਦੀ, ਠੀਕ ਹੈ ਜੀ। ਤੇ ਹੁਣ ਉਹਦੇ ਚ ਕੀ ਹੁੰਦਾ ਹੈ ਕਿ ਜੇ ਡਿਸਕੁਆਲੀਫਿਕੇਸ਼ਨ ਕਰਨੀ ਹੈ ਤਾਂ ਉਹਦੇ ਚ ਰਾਜਪਾਲ ਦੀ ਭੂਮਿਕਾ ਅਹਿਮ ਹੁੰਦੀ ਹੈ। ਯਾਨੀ ਆਰਟੀਕਲ ਜਿੱਥੇ 192 ਅਪਲਾਈ ਹੋਏਗਾ, ਜਿੱਥੇ ਮਾਮਲਾ ਆ ਗਿਆ ਵਿਧਾਨ ਪਰਿਸ਼ਦ ਮੈਂਬਰ ਦਾ ਜਾਂ ਵਿਧਾਨ ਸਭਾ ਮੈਂਬਰ ਦਾ। ਕੁਝ ਸਟੇਟਾਂ 'ਚ ਕੌਂਸਲ ਵੀ ਹੈਗੀ ਹੈ ਨਾ, ਵਿਧਾਨ ਕੌਂਸਲ ਵੀ ਹੈ। ਤਾਂ ਗੱਲ ਇਹ ਆ ਕਿ ਹੁਣ ਰਾਜਪਾਲ ਨੇ ਪੱਤਰ ਲਿਖ ਦਿੱਤਾ, ਇਹਨਾਂ ਦੇ ਭਾਅ ਦੀ ਬਣ ਗਈ ਕਿ ਇਹ ਤਾਂ ਮਾਮਲਾ ਪੁੱਠਾ ਪੈ ਜਾਣਾ, ਕਿਉਂਕਿ ਰਾਜਪਾਲ ਕੋਲ ਅਧਿਕਾਰ ਖੇਤਰ ਹੈ। ਕਿਉਂਕਿ ਸੰਵਿਧਾਨ ਦੇ ਵਿੱਚ ਸਾਫ਼ ਤੌਰ ਤੇ ਦਰਜ ਹੈ
ਕਿ ਇੱਕ ਤਾਂ ਜਿਵੇਂ ਹੁਣ ਮੰਨ ਲਓ ਕਿਸੇ ਕੋਲ ਬਾਹਰ ਦੀ ਨਾਗਰਿਕਤਾ, ਫਰਜ਼ ਕਰੋ ਤੁਹਾਡੇ ਕੋਲ US ਦੀ ਨਾਗਰਿਕਤਾ ਹੈ, ਤੁਸੀਂ ਇੱਥੇ ਆ ਕੇ ਹੁਣ ਲਈ ਹੈ ਨਾਗਰਿਕਤਾ, ਤੇ ਤੁਸੀਂ ਇੱਥੇ ਇਲੈਕਸ਼ਨ ਲੜੇ ਹੋ, ਤੁਹਾਡੇ ਕੋਲ ਇੱਥੋਂ ਦੀ ਨੁਮਾਇੰਦਗੀ ਹੈ, ਤਾਂ ਉਸ ਸੂਰਤ ਦੇ ਵਿੱਚ ਤੁਸੀਂ ਆਪਣੇ ਆਪ ਹੀ ਡਿਸਕੁਆਲੀਫਾਈ ਹੋ ਜੀ। ਠੀਕ ਹੈ ਜੀ। ਇੱਕ ਹੁੰਦਾ ਲਾਭ ਦਾ ਉਹਦਾ, ਇੱਕ ਕੋਈ ਮੈਂਟਲੀ ਡਿਸਟਰਬ ਆਦਮੀ ਹੈ, ਇੱਕ ਦਿਵਾਲੀਆ। ਤਾਂ ਇਸ ਤਰ੍ਹਾਂ ਮਤਲਬ ਕਿ ਕੁਝ ਗਰਾਊਂਡ ਨੇ, ਤੇ ਉਹਨਾਂ ਨੂੰ ਅੱਗੇ ਜਿਹੜਾ ਲੋਕ ਨੁਮਾਇੰਦਗੀ ਐਕਟ ਹੈ 1951 ਵਾਲਾ, ਉਹਦੇ ਚ ਪਰਿਭਾਸ਼ਿਤ ਕਰ ਦਿੱਤਾ। ਉਹ ਕਿਹੜਾ? ਉਹ ਹੈਗਾ 8, ਸੈਕਸ਼ਨ 8 ਜੀ। ਸੈਕਸ਼ਨ 8 ਦੇ ਵਿੱਚ, ਸੈਕਸ਼ਨ 8 ਦੇ ਵਿੱਚ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਕਿੱਥੇ ਕੀ ਹੋਣਾ, ਕਿੱਥੇ ਕੀ ਬਣਾ, ਮਤਲਬ ਕਿ ਉਹਨਾਂ ਨੂੰ ਛੱਡ ਦਿਓ। ਉੱਥੇ ਇੱਕ ਚੀਜ਼ ਲਿਖੀ ਹੋਈ ਆ ਕਿ ਕਿਸੇ ਵੀ ਅਦਾਲਤ ਦੇ ਵਿੱਚੋਂ ਜੇ ਕਿਸੇ ਨੁਮਾਇੰਦੇ ਨੂੰ ਸਜ਼ਾ ਹੋ ਜਾਂਦੀ ਹੈ ਨਾ, ਜੇ ਉਹ ਸਜ਼ਾ 2 ਸਾਲ ਤੋਂ ਵੱਧ ਆ, ਦੈਨ ਉਹ ਡਿਸਕੁਆਲੀਫਾਈ ਹੋ ਜਾਏਗਾ। ਪਰ ਉਹਦੇ ਵਿੱਚ ਹੀ ਇੱਕ ਚੀਜ਼ ਹੋਰ ਦਰਜ ਆ ਇਸ 8 ਦੇ ਸੈਕਸ਼ਨ 4 ਦੇ ਵਿੱਚ। ਉਹਦੇ ਚ ਕੀ ਆ ਕਿ ਇੱਕ ਵਿੰਡੋ ਦਿੱਤੀ ਜਾਂਦੀ ਆ, ਵਿੰਡੋ ਦਿੱਤੀ ਜਾਂਦੀ ਆ ਕਿ ਭਾਈ 3 ਮਹੀਨੇ ਤੱਕ ਦਾ ਸਮਾਂ ਹੋਏਗਾ ਕਿ ਡਿਸਕੁਆਲੀਫਿਕੇਸ਼ਨ ਨਹੀਂ ਹੋਏਗੀ, ਤੇ ਤਦ ਇਹ ਮਤਲਬ ਕਿ ਜਾ ਸਕਦਾ ਉਤਲੀ ਕੋਰਟ ਚ, ਤੇ ਜੇ ਉਹਨੇ ਸਟੇ ਕਰ ਦਿੱਤਾ ਅਦਾਲਤ ਨੇ, ਤੇ ਫਿਰ ਇਹਦੀ ਡਿਸਕੁਆਲੀਫਿਕੇਸ਼ਨ ਜਿਹੜੀ ਰੁਕ ਜਾਏਗੀ। ਕਲੀਅਰ ਹੋ ਗਿਆ? ਹੁਣ ਇਹ ਕੰਟਰਾਡਿਕਟ ਹੋ ਗਿਆ ਨਾ ਕਿ ਉਹਦੇ ਚ 8 ਸੈਕਸ਼ਨ ਦੇ ਵਿੱਚ ਹੀ ਇੱਕ ਉਹ ਜਿਹੜਾ ਹੈਗਾ ਸਬ ਸੈਕਸ਼ਨ, ਉਹ ਕਹਿ ਰਿਹਾ ਕਿ ਡਿਸਕੁਆਲੀਫਿਕੇਸ਼ਨ ਹੋ ਜਾਏਗੀ, ਪਰ ਦੂਸਰਾ ਉਹਨੂੰ ਕੱਟ ਰਿਹਾ। ਇਹਨੂੰ ਹੀ ਚੈਲੰਜ ਕੀਤਾ ਸੀਗਾ ਲਿਲੀ ਥਾਮਸ ਨੇ 2013 ਚ। ਲਿਲੀ ਥਾਮਸ ਦਾ ਇਹ ਜਿਹੜਾ ਕੇਸ ਸੀਗਾ ਉਹ ਸਹੀ ਸਾਬਤ ਹੋਇਆ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਜੀ, ਇਹ ਵਿੰਡੋ ਨਹੀਂ ਰਹੇਗੀ, ਇਹ ਮਤਲਬ ਕਿ ਸਦਨ ਨੇ ਗਲਤ ਕਾਨੂੰਨ ਬਣਾਇਆ, ਇਹ ਜਿਹੜਾ ਵਿੱਚ ਪਾਇਆ ਗਲਤ ਆ ਜੀ, ਪਾਰਲੀਮੈਂਟ ਨੇ ਇਹ ਗਲਤ ਤਰੀਕੇ ਨਾਲ ਪਾਇਆ, ਇਹਨੂੰ ਛੱਡ ਦਿਓ। ਮਤਲਬ ਕਿ ਉਹ ਵਿੰਡੋ ਖਤਮ ਕਰ ਦਿੱਤੀ। ਵਿੰਡੋ ਖਤਮ ਹੋਣ ਦਾ ਮਤਲਬ ਕੀ ਹੋ ਗਿਆ ਕਿ ਜਿਵੇਂ ਹੀ 2 ਸਾਲ ਜਾਂ ਉਸ ਤੋਂ ਵੱਧ ਸਜ਼ਾ ਹੁੰਦੀ ਆ, ਦੈਨ ਮੈਂਬਰਸ਼ਿਪ ਗਈ। ਠੀਕ ਹੈ ਜੀ। ਜੇ ਕੋਈ ਗੱਲ ਕਲੀਅਰ ਮੇਰੇ ਤੋਂ ਚੰਗੀ ਤਰ੍ਹਾਂ ਨਾ ਹੋਈ ਦੱਸ ਦੇਣਾ, ਮੈਂ ਦੁਬਾਰਾ ਵੀ ਕਰ ਦਿਆਂਗਾ। ਤੇ ਜਿਵੇਂ ਹੁਣ ਆਪਾਂ ਰਾਹੁਲ ਗਾਂਧੀ ਦਾ ਇੱਕ ਮਿਸਾਲ ਲੈਨੇ, ਹਾਂਜੀ ਹਾਂਜੀ, ਕਿ ਜੇਕਰ ਉਹਦੇ ਕੋਲ ਵਿੰਡੋ ਹੁੰਦੀ 90 ਦਿਨ ਵਾਲੀ ਸਮਾਂ ਹੁੰਦਾ, ਦੈਨ ਕਿ ਉਹ ਆਰਾਮ ਨਾਲ 2-3 ਮਹੀਨੇ ਯਾਤਰਾ ਕੱਢਦਾ, ਤੇ ਆਰਾਮ ਨਾਲ 80ਵੇਂ 90ਵੇਂ ਦਿਨ ਜਾ ਕੇ ਅਪੀਲ ਫਾਈਲ ਕਰਦਾ, ਅਪੀਲ ਫਾਈਲ ਹੋ ਜਾਂਦੀ, ਦੈਨ ਸਟੇ ਹੋ ਜਾਂਦਾ, ਤੇ ਲੰਮੇ ਸਮੇਂ ਤੱਕ ਕੰਮ ਚੱਲੀ ਜਾਂਦਾ। ਉਦੋਂ ਬਹੁਤੇ ਜਿਹੜੇ ਸੀਗੇ ਨੁਮਾਇੰਦੇ ਇਸ ਤਰ੍ਹਾਂ ਕਰਦੇ ਸਨ। ਤਾਂ ਸੁਪਰੀਮ ਕੋਰਟ ਨੇ ਲਿਲੀ ਥਾਮਸ ਵਰਸਸ ਯੂਨੀਅਨ ਆਫ ਇੰਡੀਆ ਉਹਦੇ ਵਿੱਚ ਸਪਸ਼ਟ ਕਰ ਦਿੱਤਾ ਸੀਗਾ, ਤੇ ਇਹਦਾ ਮਤਲਬ ਇਹ ਆ ਕਿ ਡਿਸਕੁਆਲੀਫਿਕੇਸ਼ਨ ਬਣਦੀ ਸੀ। ਮੈਂ ਤੁਹਾਨੂੰ ਫੈਕਚੁਅਲੀ ਦੱਸ ਦਿੱਤਾ ਸੰਵਿਧਾਨ ਦੇ ਵਿੱਚੋਂ ਕੱਢ ਕੇ ਸਾਰੀਆਂ ਚੀਜ਼ਾਂ ਕਿ ਅਮਨ ਅਰੋੜਾ ਦੀ ਮੈਂਬਰੀ ਉਦੋਂ ਨਹੀਂ ਜਾਂਦੀ ਜੀ, ਪਰ ਇਹਨਾਂ ਨੇ ਬਚਾ ਲਈ। ਤਾਂ ਹੁਣ ਜਦੋਂ ਰਾਜਪਾਲ ਨੇ ਮੁੱਦਾ ਚੁੱਕ ਲਿਆ, ਹੁਣ ਕੀ ਹੋਣਾ? ਇਹਨਾਂ ਨੇ ਰਾਏ ਤੇ ਮੰਗ ਲਈ ਆ, ਰਾਏ ਦੇ ਵਿੱਚ ਤਾਂ ਆਹੀ ਕੁਝ ਹੋਣਾ ਜਿਹੜਾ ਮੈਂ ਤੁਹਾਨੂੰ ਦੱਸਦਾ ਹੈ। ਠੀਕ ਹੈ ਨਾ ਜੀ, ਆਉਣਾ, ਕਿਉਂਕਿ ਸੰਵਿਧਾਨ ਤਾਂ ਬਦਲਿਆ ਨਹੀਂ ਜਾ ਸਕਦਾ ਸਟੇਟਾਂ ਚ ਆ ਕੇ ਜੀ। ਤੇ ਗੱਲ ਇਹ ਆ ਕਿ ਹੁਣ ਉਧਰੋਂ ਅਪੀਲ ਦਾ ਟਾਈਮ ਹੋ ਗਿਆ, ਮਹੀਨਾ ਮਤਲਬ ਕਿ 18 ਦਿਨ ਹੋ ਗਏ ਨੇ ਅੱਜ ਅੰਦਾਜ਼ਾ ਮੇਰਾ, ਤੇ ਅਪੀਲ ਤਾਂ ਉਹਨਾਂ ਨੇ ਮਹੀਨੇ ਦੇ ਵਿੱਚ ਕਰਨੀ ਆ, ਤਾਂ ਉਹਨਾਂ ਨੂੰ ਹੋ ਸਕਦਾ ਸਟੇ ਆ ਜਾਏਗਾ। ਇਹਨਾਂ ਦੀ ਕਾਨੂੰਨੀ ਰਾਏ ਨੂੰ ਆਉਂਦੇ ਹੋ ਸਕਦਾ ਸਟੇ ਆ ਜਾਵੇ, ਪਰ ਇਹ ਮਾਮਲਾ ਪੁੱਠਾ ਇਹਨਾਂ ਨੂੰ ਪੈ ਸਕਦਾ, ਕਿਉਂਕਿ ਇਹਨਾਂ ਨੂੰ ਡਿਸਕੁਆਲੀਫਾਈ ਉਸੇ ਟਾਈਮ ਤੁਰੰਤ ਕਰਨਾ ਬਣਦਾ ਜੀ। ਤੇ ਕੈਬਨਿਟ ਸਬ ਕਮੇਟੀ ਵੱਲੋਂ ਟਰਾਂਸਪੋਰਟਰਾਂ ਨੂੰ ਕੋਈ ਭਰੋਸਾ ਦਿੱਤਾ ਗਿਆ ਮਿੰਟ ਜੀ? ਦੇਖੋ, ਇਹ ਹੈਗਾ ਗੋਦੀ ਮੀਡੀਆ ਦਾ ਕੰਮ, ਜਿਹੜਾ ਪੰਜਾਬੀ ਗੋਦੀ ਮੀਡੀਆ ਨਾ, ਉਹਨਾਂ ਨੇ ਇਹ ਖਬਰ ਦਿੱਤੀ ਹੋਈ ਆ ਕਿ ਸਬ ਕਮੇਟੀ ਵੱਲੋਂ ਟਰਾਂਸਪੋਰਟਰਾਂ ਨੂੰ ਭਰੋਸਾ ਕਿ ਤੁਹਾਡੀ ਆਵਾਜ਼ ਕੇਂਦਰ ਤੱਕ ਚੁੱਕਾਂਗੇ ਵਗੈਰਾ ਵਗੈਰਾ। ਪਰ ਜੈਨੂਇਨ ਖਬਰ ਜਿਹੜੀ ਦੂਸਰੀ ਸਾਈਡ ਤੋਂ ਆ, ਉਹ ਇਹੋ ਆ ਕਿ ਇਹਨਾਂ ਦੀ ਕੋਈ ਗੱਲ ਨਹੀਂ ਬਣੀ, ਗੱਲਬਾਤ ਟੁੱਟ ਗਈ ਆ। ਮਤਲਬ ਕਿ ਸਬ ਕਮੇਟੀ ਦੇ ਨਾਲ ਇਹਨਾਂ ਦੀ ਗੱਲਬਾਤ ਹੋ ਰਹੀ ਸੀ, ਸੰਵਾਦ ਰਚਾਇਆ ਜਾ ਰਿਹਾ ਸੀਗਾ। ਜਿਹੜੇ ਡਰਾਈਵਰ ਨੇ, ਇਹਨਾਂ ਦੀ ਗੱਲਬਾਤ ਅੱਧ ਚੋਂ ਟੁੱਟ ਗਈ ਹੈ, ਤੇ ਉਹਨਾਂ ਨੇ ਕਿਹਾ ਕਿ ਅਸੀਂ ਚੱਕਾ ਜਾਮ ਕਰਾਂਗੇ। ਜੇ ਚੱਕਾ ਜਾਮ ਕਰਨਗੇ ਤੇ ਇਹਦਾ ਮਤਲਬ ਕਿ 1-2 ਦਿਨ ਫਿਰ ਪੰਜਾਬ ਦੇ ਵਿੱਚ ਉਹੀ ਹਾਹਾਕਾਰ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਹੁਣ ਟਰੱਕ ਡਰਾਈਵਰ ਇੰਨੇ ਜ਼ਿਆਦਾ ਕਿਉਂ ਕਾਹਲੇ ਪੈ ਰਹੇ ਆ, ਕਿਉਂਕਿ ਖੁਦ ਕੇਂਦਰ ਸਰਕਾਰ ਝੁਕ ਕੇ ਗੱਲ ਕਹਿ ਰਹੀ ਆ ਕਿ ਅਸੀਂ ਲਾਗੂ ਨਹੀਂ ਕੀਤੇ, ਕਿਉਂਕਿ ਰਾਸ਼ਟਰਪਤੀ ਦੇ ਸਾਈਨ ਹੀ ਨਹੀਂ ਹੋਇਆ ਹਲੇ ਜੀ। ਤੇ ਜਦੋਂ ਅਸੀਂ ਲਾਗੂ ਕਰਨੇ ਹੋਏ ਬਾਈ, ਅਸੀਂ ਤੁਹਾਨੂੰ ਵਿੱਚ ਵਿਚਾਲੇ ਬਿਠਾ ਲਾਂਗੇ। ਹੁਣ ਵਾਰ-ਵਾਰ ਜੇ ਇਸ ਤਰ੍ਹਾਂ ਕਰੋਗੇ ਤੇ ਬਹੁਤ ਇਕਨੋਮੀ ਤੇ ਬਹੁਤ ਵੱਡੀ ਸੱਟ ਪੈ ਰਹੀ ਆ।
ਹੈ ਤੇ, ਪਰ ਗੱਲ ਤੇ ਉਹਨਾਂ ਦੀ ਗਲਤ ਹੈ। ਮੈਂ ਕਹੂੰਗਾ ਕਿ ਹਮੇਸ਼ਾ ਨਰਿੰਦਰ ਮੋਦੀ ਨੇ ਇਹ ਧਾਰੀ ਆ ਕਿ ਇਸ ਦੇਸ਼ ਦੀ ਇਕਨੋਮੀ ਨੂੰ ਮੈਂ ਚੱਜ ਨਾਲ ਚੱਲਣ ਹੀ ਨਹੀਂ ਦੇਣਾ। ਜੀ ਪਰ ਤੁਹਾਨੂੰ ਵੀ ਇੱਧਰ ਵੇਖਣਾ ਪਊਗਾ ਕਿ ਹਰੇਕ ਸਮੇਂ ਤੁਸੀਂ ਏਦਾਂ ਦੀ ਸਥਿਤੀ ਨਹੀਂ ਪੈਦਾ ਕਰ ਸਕਦੇ, ਕਿਉਂਕਿ ਟਰੱਕਿੰਗ ਸੈਕਟਰ ਦੇ ਨਾਲ ਹੀ ਸਾਰਾ ਕੁਝ ਜੁੜਿਆ ਹੈ। ਟੈਂਕਰ ਨਹੀਂ ਆਉਣਗੇ, ਤੇਲ ਦੀ ਸਪਲਾਈ ਬੰਦ, ਤੇਲ ਦੀ ਸਪਲਾਈ ਬਲੈਕ ਵੱਧ ਜਾਏਗੀ, ਸਾਰੇ ਸਬਜ਼ੀਆਂ ਦੇ ਭਾਅ ਵੱਧ ਜਾਣਗੇ। ਤਾਂ ਸਜ਼ਾ ਕਿਹਨੂੰ ਮਿਲਣੀ ਹੈ? ਸਜ਼ਾ ਅੰਤ ਦੇ ਵਿੱਚ ਗਰੀਬ ਨੂੰ, ਜਨਤਾ ਨੂੰ। ਤਾਂ ਇਹ ਥੋੜਾ ਜਿਹਾ ਵਿਚਾਰਨ ਵਾਲਾ ਵਿਸ਼ਾ, ਜਦ ਕਿ ਇਹਨਾਂ ਦੀ ਜਿਹੜੀ ਉਤਲੀ ਬਾਡੀ ਆ ਨੈਸ਼ਨਲ ਲੈਵਲ ਦੀ, ਉਹ ਕਹਿੰਦੇ ਜੀ ਇਹ ਕੋਈ ਅਫਵਾਹ ਹੈ, ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ, ਕੋਈ ਹੜਤਾਲ ਨਹੀਂ ਹੋਣੀ, ਹੜਤਾਲ ਦੀ ਕਿਸੇ ਕੋਲ ਵੱਲੋਂ ਖਾਲ ਹੀ ਨਹੀਂ। ਪਰ ਇੱਥੇ ਵੀ ਜਥੇਬੰਦੀਆਂ ਪੰਜਾਬ 'ਚ 2 ਨੇ ਕਿ 3 ਨੇ, ਉਹ ਇੱਕ ਕਹਿ ਦਿੰਦੀ ਆ ਅਸੀਂ ਕਰਾਂਗੇ ਚੱਕਾ ਜਾਮ, ਦੂਜਾ ਕਹਿੰਦਾ ਕਿ ਅਸੀਂ ਵੀ ਕਰਾਂਗੇ। ਅਸਾਂ ਕੰਮ ਚੱਲਣ ਡਿਆ। ਮੈਂ ਇੱਕ ਦਿਨ ਗਿਆ ਸੀ ਚੰਡੀਗੜ੍ਹ, ਮੈਂ ਆਪਦੀ ਗੱਲ ਤੁਹਾਨੂੰ ਦੱਸ ਦਿੰਦਾ। ਇਹ ਬੈਠੇ ਸਨ ਡਰਾਈਵਰ ਵੀਰ, ਮੈਂ ਤਾਂ ਖੁਦ ਆਪ ਇਹਨਾਂ ਦੇ ਪੱਲੇ ਰੋਟੀ ਖਾਂਦਾ ਰਿਹਾ, ਮੈਂ ਤੇ ਆਪ ਧੱਕੇ ਖਾਧੇ ਇਹਨਾਂ ਦੇ ਨਾਲ, ਬੜਾ ਚਿਰ ਕੰਡਕਟਰੀ ਕੀਤੀ ਹੈ। ਤੇ ਖੈਰ ਵੀ ਗੱਲ ਇਹ ਆ ਕਿ ਉਹਨਾਂ ਨੇ ਟੋਲ ਪਲਾਜ਼ਾ ਮੱਲਿਆ ਹੋਇਆ ਸੀਗਾ ਜੀ ਜੀ, ਤੇ ਹਿਸਾਬ ਲਾ ਲਓ ਕਿ ਪਿੰਡਾਂ ਦੀ ਜਿਹੜੀ ਆਪਣੀ ਆਮ ਸੜਕ ਹੁੰਦੀ ਹੈ ਪਿੰਡਾਂ ਦੀ, ਸਾਰਾ ਟ੍ਰੈਫਿਕ ਡਾਇਵਰਟ ਕੀਤਾ ਹੋਇਆ ਸੀਗਾ। ਤੋਂ 10 ਕਿਲੋਮੀਟਰ ਐ ਘੁੰਮ ਕੇ ਜਾਣਾ ਸੀਗਾ ਤੇ ਹਿਸਾਬ ਲਾ ਲਓ, ਮੈਨੂੰ ਲੱਗਦਾ ਘੰਟਾ ਕਿ ਸਵਾ ਘੰਟਾ ਲੱਗ ਗਿਆ 10 ਕਿਲੋਮੀਟਰ 'ਚ। ਕਿਉਂਕਿ ਪਿੰਡਾਂ ਦੀਆਂ ਫਿਰਨੀਆਂ ਤੋਂ ਤੁਹਾਨੂੰ ਪਤਾ ਨਾ, ਹੁਣ ਵੱਡੇ ਟਰੱਕ ਵੀ ਲੰਘਣੇ ਆ ਤੇ ਕੁਛ ਨਾ ਕੁਛ ਹੋ ਜਾਂਦਾ। ਸੋ ਇਹ ਦਿੱਕਤ ਪਰੇਸ਼ਾਨੀ ਆਮ ਬੰਦੇ ਨੂੰ ਆਉਂਦੀ ਆ। ਤੇ ਗੱਲ ਇਹ ਆ ਕਿ ਇਹ ਚੀਜ਼ਾਂ ਤੋਂ ਥੋੜਾ ਇਹਨਾਂ ਨੂੰ ਵੇਖਣਾ ਚਾਹੀਦਾ। ਉਦਾਂ ਮੈਨੂੰ ਨਹੀਂ ਲੱਗਦਾ, ਪ੍ਰਵੀਨ ਜੀ, ਮੇਰਾ ਆਪਣਾ ਮੰਨਣਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਮੈਨੂੰ ਨਹੀਂ ਲੱਗਦਾ ਨਰਿੰਦਰ ਮੋਦੀ ਹੁਣ ਕੋਈ ਰਿਸਕ ਲਵੇਗਾ ਇਸ ਸਟੇਜ ਤੇ ਆ ਕੇ। 2 ਦਿਨ ਦੇ ਵਿੱਚ ਹੀ ਬਾਂਹ ਹੋ ਗਈ ਆ, ਉਹਦਾ ਇਲੈਕਸ਼ਨ ਨੇੜੇ ਆ, ਮੈਨੂੰ ਨਹੀਂ ਲੱਗਦਾ। ਤੇ ਕਰਾ ਕੇ ਹੁਣ ਰਹਿ ਕੀ ਗਿਆ, ਮਹੀਨਾ ਤੇ 1.5 ਹੈਗਾ ਨਿਕਲ ਗਿਆ, ਤੇ ਮਾਡਲ ਕੋਡ ਆਫ ਕੰਡਕਟ ਲੱਗ ਜਾਏਗਾ। ਫਿਰ ਸਰਕਾਰ ਹੁਣ ਆਉਂਦੀ ਹੈ ਕਿ ਨਹੀਂ ਆਉਂਦੀ, ਉਹਦੇ ਤੇ ਨਿਰਭਰ ਕਰਦਾ ਹੈ। ਉਦਾਂ ਥੋੜਾ ਚਲੋ ਠੀਕ ਹੈ, ਆਪਦਾ ਪ੍ਰੋਟੈਸਟ ਵੀ ਕਰਨ, ਪਰ ਜੇ ਲੰਬੇ ਸਮੇਂ ਵਾਸਤੇ ਜਾਣਗੇ ਤੇ ਪੰਜਾਬ ਦੇ ਵਿੱਚ ਤਰਾਈ ਮਚਣੀ ਤੈਅ ਆ। ਜੀ। ਤੇ ਮੈਨੂੰ ਜੀ, ਜੇਲ੍ਹ ਇੰਟਰਵਿਊ ਮਾਮਲੇ ਦੇ ਵਿੱਚ ਹੁਣ ਪੰਜਾਬ ਪੁਲਿਸ ਕਹਿੰਦੇ ਰਾਜਸਥਾਨ ਜਾ ਸਕਦੀ ਹੈ, ਲਾਰੈਂਸ ਬਿਸ਼ਨੋਈ ਵਾਲਾ ਹੀ ਮਾਮਲਾ ਜੀ। ਹਾਂਜੀ, ਜੇਲ੍ਹ ਦੇ ਵਿੱਚੋਂ ਇੰਟਰਵਿਊ ਹੀ ਜ਼ਿਆਦਾ ਤੁਹਾਨੂੰ ਪਤਾ ਚਰਚਿਤ ਹੋਈ ਸੀ, ਕਿਉਂਕਿ ਹਾਈ ਕੋਰਟ ਦੇ ਵਿੱਚ ਮਾਮਲਾ ਚੱਲ ਗਿਆ ਸੀਗਾ। ਤਾਂ ਹਾਈ ਕੋਰਟ ਦੇ ਦਖਲ ਤੋਂ ਬਾਅਦ ਹੀ ਫਿਰ FIR ਦਰਜ ਕੀਤੀਆਂ ਨੇ ਇਹਨਾਂ ਨੇ 2। ਹੁਣ ਦੇਖੋ, ਆਹੀ ਤੇ ਚੀਜ਼ ਹੁੰਦੀ ਹੈ ਨਾ ਕਿ ਪਹਿਲੀ ਗੱਲ ਇਹ ਕਿ ਪੰਜਾਬ ਪੁਲਿਸ ਨੇ ਆਪਣੇ ਆਪ FIR ਦਰਜ ਕਿਉਂ ਨਹੀਂ ਕੀਤੀ, ਵੱਡਾ ਸਵਾਲ ਇਹ ਆ। ਜਦੋਂ ਹਾਈ ਕੋਰਟ ਨੇ ਇਹਨਾਂ ਦੀ ਲਾਪਾ ਕੀਤੀ, ਉਸ ਤੋਂ ਬਾਅਦ ਇਹ FIR ਦਰਜ ਹੁੰਦੀਆਂ ਨੇ। ਹੁਣ ਗੱਲ ਇਹ ਹੈ ਕਿ ਜੇ ਤੁਸੀਂ ਅਦਰ ਸਟੇਟ ਦੇ ਵਿੱਚ ਜਾਣਾ ਵੀ, ਹੁਣ ਤੁਹਾਨੂੰ ਜਾਗ ਆ ਗਈ ਕਿ ਹਾਂਜੀ ਉੱਥੇ ਰਾਜਸਥਾਨ 'ਚ ਜਾ ਕੇ ਪੁੱਛਗਿੱਛ ਕਰੀਏ, ਕਿਤੇ ਉੱਥੇ ਤੇ ਨਹੀਂ ਹੋਇਆ ਸਾਰਾ ਕੁਛ, ਤਾਂ ਫਿਰ ਤੁਹਾਨੂੰ ਸ਼ੁਰੂ 'ਚ ਹੀ FIR ਦਰਜ ਕਰਨੀ ਚਾਹੀਦੀ ਸੀ। SIT ਤਾਂ ਇਹਨਾਂ ਨੇ ਪਿਛਲੇ ਸਾਲ ਮਾਰਚ ਦੀ ਬਣਾਈ ਹੋਈ ਆ, ਤੇ ਉਹ SIT ਹੈ ਕਿੱਥੇ ਸੀ? ਜਦੋਂ ਹਾਈ ਕੋਰਟ ਨੇ ਸਵੈ ਨੋਟ ਲੈ ਲਿਆ, ਉਦੋਂ ਉਹਨਾਂ ਨੂੰ ਵੀ ਜਾਗ ਆ ਗਈ ਕਿ ਤੁਸੀਂ ਮਤਲਬ ਕਿ ਧਾਰੀ ਹੋਈ ਆ ਕਿ ਹੁਣ ਕੋਰਟ ਨੇ ਤੁਹਾਡੇ ਤੋਂ ਕੰਮ ਕਰਾਉਣਾ। ਜੇ ਕੰਮ ਹੀ ਕੋਰਟ ਨੇ ਕਰਾਉਣਾ ਤੇ ਹਜ਼ੂਰ ਮੁੱਖ ਮੰਤਰੀ ਅਸੀਂ ਨਾਅਰੇ ਲਵਾਉਣ ਵਾਸਤੇ ਥੋੜੀ ਚੁਣਿਆ ਹੋਇਆ। ਫਿਰ ਇਹਨਾਂ ਦੇ ਸਮਰਥਕਾਂ ਨੂੰ, ਇਹਨਾਂ ਦੇ ਪ੍ਰਸ਼ੰਸਕਾਂ ਨੂੰ ਮੇਰੇ ਤੇ ਬੜੀ ਖਿੱਚ ਚੜ੍ਹਦੀ ਆ ਵੀ ਹਰੇਕ ਕੰਮ ਕੋਰਟ ਦੇ ਥਰੂ ਹੁੰਦਾ, ਤੁਹਾਡੇ ਸਾਹਮਣੇ ਆ। ਅੱਛਾ, ਇਹਨਾਂ ਦਾ ਫਰਜ਼ ਕੀ ਬਣਦਾ? ਕਿਉਂਕਿ ਦੇਖੋ, ਇੱਕ ਬੜਾ, ਮੈਂ ਉਦੋਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਬੜਾ ਸੌਖਾ, ਜਥੇਦਾਰ ਕੌਂਕੇ ਵਾਲੇ ਮਾਮਲੇ 'ਚ ਵੀ ਬੜਾ ਸੌਖਾ ਹੈ ਕਿ ਇੱਕ FIR ਦਰਜ ਹੋਵੇ, ਫਰਦਰ ਇਨਵੈਸਟੀਗੇਸ਼ਨ ਉੱਥੋਂ ਸ਼ੁਰੂ ਹੋ ਜਾਣੀ ਹੈ। ਤਾਂ ਜਦੋਂ ਤੁਸੀਂ ਦੂਸਰੀ ਸਟੇਟ ਨਾਲ ਲਿੰਕ ਜੋੜ ਰਹੇ ਹੋ, ਤੁਹਾਡਾ ਫਰਜ਼ ਬਣਦਾ ਸੀ ਤੁਸੀਂ FIR ਕੱਟੋ, ਕਿਉਂਕਿ ਰਾਜਸਥਾਨ ਵਾਲਿਆਂ ਨੇ ਤਾਂ ਤੁਹਾਨੂੰ ਮਟੀਲੀ ਨਹੀਂ ਲੰਘਣ ਦੇਣਾ FIR ਤੋਂ ਬਗੈਰ, ਕਾਗਜ਼ਾਂ ਤੋਂ ਬਗੈਰ। ਅੱਗੇ ਬੱਗਾ ਫੜਨ ਗਏ ਸੀ ਨਾ, ਤੇ ਮੁੜ ਕੇ ਪੁਲਿਸ ਫੜੀ ਗਈ। ਸੋ ਇਹ ਪ੍ਰੋਸੀਜਰ ਹੁੰਦਾ ਹੈ, CRPC ਦਾ ਇੱਕ ਪ੍ਰੋਸੀਜਰ ਆ। ਤਾਂ ਜਦ ਤੱਕ ਤੁਸੀਂ ਉਹ ਫੋਲੋ ਨਹੀਂ ਕਰੋਗੇ ਕੀ ਆ, ਤਾਂ ਹੁਣ FIR ਦਰਜ ਹੋਈਆਂ ਨੇ, ਹੁਣ ਇਹ ਜਾ ਸਕਦੇ ਆ। ਤਾਂ ਹੁਣ ਇਨਵੈਸਟੀਗੇਸ਼ਨ ਕਿੱਦਾਂ ਦੀ ਹੁੰਦੀ ਆ, ਉਹ ਤਾਂ ਆਪਾਂ ਨੂੰ ਪਤਾ ਹੀ ਆ। ਪੰਜਾਬ ਸਰਕਾਰ ਨਹੀਂ ਚਾਹੇਗੀ ਕਿ ਪੰਜਾਬ ਪੁਲਿਸ ਦੀ ਕੋਈ ਰਿਪੋਰਟ ਉਹਨਾਂ ਦੇ ਖਿਲਾਫ ਆਵੇ, ਪਰ ਤਣ ਪੱਤਨ ਕਿੱਦਾਂ ਲੱਗੇਗੀ, ਇਹੀ ਵੇਖਣ ਵਾਲਾ ਹੋਏਗਾ ਮਾਮਲਾ ਹੁਣ। ਜੀ ਬਿਲਕੁਲ। ਤੇ ਮਿੰਟੂ ਜੀ, ਗੱਲ ਕਰੀਏ ਮਾਲਦੀਵਸ ਟੂਰਿਜ਼ਮ ਇੰਡਸਟਰੀ ਵੱਲੋਂ ਜਿਹੜਾ ਪਿੱਛੇ ਜੇ ਵਿਵਾਦ ਹੋਇਆ, ਉਹਦੇ ਤੇ ਨਿੰਦਾ ਕੀਤੀ ਗਈ ਹੈ ਜੀ। ਦੇਖੋ, ਮਾਲਦੀਵਸ ਐਸੋਸੀਏਸ਼ਨ ਆਫ ਟੂਰਿਜ਼ਮ ਇੰਡਸਟਰੀ ਹੈ ਨਾ, ਜਿਹਨੂੰ ਆਪਾਂ MATI ਕਹਿੰਦੇ ਆ, ਉਹਨਾਂ ਨੇ ਜੋ ਸੋਸ਼ਲ ਮੀਡੀਆ ਤੇ ਕੁਝ ਉਹਨਾਂ ਦੇ ਮੰਤਰੀਆਂ ਨੇ ਟਿੱਪਣੀਆਂ ਕੀਤੀਆਂ, ਵੈਸੇ ਨਾ ਇਹ ਨਹੀਂ ਚਾਹੀਦੀਆਂ। ਤੁਸੀਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਜੋਕ ਰੱਖੋ ਜਾਂ ਏਦਾਂ ਦੇ ਸ਼ਬਦ ਬੋਲੋ, ਮੈਨੂੰ ਨਹੀਂ ਲੱਗਦਾ। ਹਾਂ ਠੀਕ ਹੈ, ਆਲੋਚਨਾ ਕਰ ਸਕਦੇ ਹੋ ਤੁਸੀਂ, ਤਰਕ ਰੱਖੋ ਆਪਣੀਆਂ। ਗੱਲ ਤੇ ਕੀ ਹੈ, ਤੁਸੀਂ ਕੰਪੇਅਰ ਕਰ ਰਹੇ ਸੀ ਕਿ ਮਾਲਦੀਵ ਤੇ ਲਕਸ਼ਦੀਪ, ਤੁਸੀਂ ਆਪਣੀ ਗੱਲ ਰੱਖੋ ਯਾਰ। ਤਾਂ ਤੁਸੀਂ ਆਹ ਗੱਲ ਕੋਈ ਕਿਸੇ ਦੇ ਦੇਸ਼ ਪ੍ਰਤੀ ਬੋਲਦਾ ਚੰਗਾ ਲੱਗਦਾ?
ਕਿ ਇਹ ਸਾਡੇ ਵਰਗੀ ਸਰਵਿਸ ਕਿੱਥੋਂ ਦੇ ਦੇਣਗੇ, ਇਹਨਾਂ ਦੇ ਤਾਂ ਕਮਰਿਆਂ ਚੋਂ ਬੋ ਆਉਂਦੀ ਆ। ਮਤਲਬ ਕਿ ਉੱਥੇ ਸਾਰੇ ਦੇਸ਼ ਦੇ ਲੋਕਾਂ ਦੀ ਤੋਹੀਨ ਹੁੰਦੀ ਆ। ਸੋ ਇਹ ਗੰਦੇ ਲੋਕ ਨੇ। ਚਲੋ ਕਿੰਨੀ ਕੁ ਸਫਾਈ ਆ, ਕੀ ਹਿਸਾਬ ਕਿਤਾਬ ਹੈ ਹਰੇਕ ਦੇਸ਼ ਦਾ, ਪਰ ਸਵੈਮਾਨ ਤੇ ਹੁੰਦਾ ਹੈ। ਜੀ ਜੀ ਜੀ, ਇਹ ਨਹੀਂ ਹੁੰਦਾ। ਠੀਕ ਆ, ਤੁਸੀਂ ਆਲੋਚਨਾ ਕਰੋ। ਹਾਲਾਂਕਿ ਮੈਨੂੰ ਵੀ ਲੱਗਦਾ ਇਹ ਐਵੇਂ ਨਾ ਇਹਨਾਂ ਨੇ ਪਖੰਡਬਾਜ਼ੀ ਜ਼ਿਆਦਾ ਕਰਨੀ ਹੁੰਦੀ ਹੈ। ਲਕਸ਼ਦੀਪ ਤੇ ਮਾਲਦੀਪ ਦਾ ਕੋਈ ਮਤਲਬ ਕਿ ਤੁਲਨਾ ਕਰਨੀ ਹਾਲ ਦੀ ਘੜੀ ਤੇ ਐਵੇਂ ਕਹਿ ਲਓ ਕਿ ਬਦਦਮਾਗੀ ਆ। ਕੋਈ ਤੁਲਨਾ ਨਹੀਂ ਆ ਦੋਨਾਂ 'ਚ। $17,000 ਪਰ ਕੈਪਟਾ ਉਹਨਾਂ ਦੀ, ਸਾਡੇ ਨਾਲੋਂ ਤੇ ਕਈ ਗੁਣਾ ਜ਼ਿਆਦਾ। ਸਾਡੀ ਤਾਂ ਐਵਰੇਜ ਮੈਨੂੰ ਲੱਗਦਾ 2,500 ਹੋਣੀ ਆ, $2,000-2,500। ਤਾਂ ਤੁਸੀਂ ਹਿਸਾਬ ਲਾ ਲਓ, 6 ਗੁਣਾ ਹੀ ਜ਼ਿਆਦਾ ਵੱਧ ਗਈ। ਤਾਂ ਗੱਲ ਇਹ ਆ ਕਿ ਹਾਂ ਠੀਕ ਹੈ ਕਿ ਟੂਰਿਜ਼ਮ ਤੇ ਉਹਨਾਂ ਦੇ ਡੈਂਟ ਅਸੀਂ ਪਾ ਸਕਦੇ ਹਾਂ। ਚਲੋ ਸਾਡੀ ਉੱਧਰ ਵਸੋਂ ਜਾਂਦੀ ਹੈ ਛੁੱਟੀਆਂ ਮਨਾਉਣ, ਪਰ ਜਿਹਦੇ ਕੋਲ ਪੈਸਾ ਉਹ ਮਾੜਾ ਮੋਟਾ ਆਪਦਾ ਇਸਤੇਮਾਲ ਵੀ ਕਰ ਲੈਂਦਾ। ਹਾਲਾਂਕਿ ਇੰਡੀਆ ਨੇ ਹੈਲਪ ਵੀ ਕੀਤੀ ਹੈ ਮਾਲਦੀਵ ਦੀ। ਇੱਕ ਵਾਰੀ ਫੌਜ ਵੀ ਗਈ ਸੀ ਉੱਥੋਂ ਦੀ ਸਰਕਾਰ ਨੂੰ ਬਚਾਉਣ ਵਾਸਤੇ, ਰਜੀਵ ਦੀ ਸਰਕਾਰ ਵੇਲੇ। ਤਾਂ ਹੁਣ ਇਹ ਜਿਹੜਾ ਮੁੱਦਾ ਹੈ ਦੂਸਰੇ ਪਾਸੇ, ਹੁਣ ਜਦੋਂ ਟੂਰਿਜ਼ਮ ਨੂੰ ਉੱਥੇ ਸੱਟ ਵੱਜੇਗੀ, ਔਰ ਉਹਦੇ 'ਚ ਵੀ ਹੋਰ ਤੁਹਾਨੂੰ ਮੈਂ ਦੱਸ ਦਿੰਦਾ ਕਿ ਟੀਚਰਾਂ 'ਚ ਵੀ ਜ਼ਿਆਦਾ ਟੀਚਰ ਇੰਡੀਅਨ ਨੇ ਉੱਥੇ ਜੀ। ਹੋਰ ਵੀ ਜੇ ਇੰਟਰਸਟਿੰਗ ਫੈਕਟ ਵੇਖੋਗੇ ਤੇ ਇਹ ਇੱਕ ਹਿੰਦੂ ਰਾਜੇ ਦਾ ਹੀ ਬਣਾਇਆ ਹੋਇਆ ਸਾਰਾ ਸਿਸਟਮ ਸੀ, ਪਰ ਬਾਅਦ ਦੇ ਵਿੱਚ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਬਣ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹੁਣ ਜਦੋਂ ਇੰਡਸਟਰੀ ਪ੍ਰਭਾਵਿਤ ਹੋਏਗੀ, ਕਿਉਂਕਿ ਜੇ ਆਪਾਂ ਦੇਖੀਏ ਜ਼ਿਆਦਾਤਰ ਨੌਕਰੀਆਂ ਟੂਰਿਜ਼ਮ ਸੈਕਟਰ 'ਚ ਨੇ ਤੇ ਜ਼ਿਆਦਾਤਰ ਪੈਸਾ ਵੀ ਉੱਧਰ ਆ। ਤੇ ਹੁਣ ਜਿਹੜੀ ਵਸੋਂ ਜ਼ਿਆਦਾ ਆਉਂਦੀ ਆ ਉਹਦੇ ਨਾਲ ਇੰਡਸਟਰੀ ਤੇ ਪ੍ਰਭਾਵ ਪੈਣਾ ਤੇ ਸੁਭਾਵਿਕ ਹੈ, ਤਾਂ ਉਹ ਨਿੰਦਾ ਕਰ ਰਹੇ ਨੇ। ਇੱਥੋਂ ਤੱਕ ਕਿ ਇੱਕ ਤੇ ਵਿਰੋਧੀ ਧਿਰ ਦੇ ਆਗੂ ਨੇ ਰਾਸ਼ਟਰਪਤੀ ਉਹਦੇ ਖਿਲਾਫ ਆਖਿਆ ਕਿ ਬੇਭਰੋਸਗੀ ਮਤਾ ਹੋਣਾ ਚਾਹੀਦਾ। ਪਰ ਇਹ ਸਾਰੀਆਂ ਗੱਲਾਂ ਬਹੁਤ ਵਧੀਆਂ ਕਿ ਟੀਕਾ ਟਿੱਪਣੀ ਕਰਕੇ। ਬਾਕੀ ਜਿਹੜਾ ਮਾਲਦੀਵ ਦਾ ਤੇ ਲਕਸ਼ਦੀਪ ਦਾ ਮਾਮਲਾ, ਇਹ ਤੇ ਹੁਣ ਐਵੇਂ ਸਾਡੇ ਫਲਾਣਾ ਐਕਟਰ ਆ ਗਿਆ ਵਿੱਚ ਆ ਗਿਆ, ਇਹਨਾਂ ਨੂੰ ਪਤਾ ਕੱਖ ਨਹੀਂ ਹੁੰਦਾ, ਲੈਣਾ ਦੇਣਾ ਕੱਖ ਨਹੀਂ। ਇਹਦੇ ਪਿੱਛੇ ਕਈ ਕਹਾਣੀਆਂ ਨੇ। ਉਹ ਕਾਰਪੋਰੇਟ ਵਾਸਤੇ ਚੀਜ਼ਾਂ ਖੋਲਣੀਆਂ ਹੁੰਦੀਆਂ। ਲਕਸ਼ਦੀਪ ਜਿਹੜਾ ਹੈ ਉੱਥੇ 96% ਮੁਸਲਮਾਨ ਰਹਿੰਦੇ ਨੇ। ਅੱਗੇ ਕੋਸ਼ਿਸ਼ ਹੋਈ ਸੀ, ਉਹਨਾਂ ਨੇ ਰੋਕ ਦਿੱਤਾ ਸੀਗਾ, ਕਿਉਂਕਿ ਉਹ ਕਹਿੰਦੇ ਸੀਗੇ ਕਿ ਸ਼ਰਾਬ ਦਾ ਸੇਵਨ ਜਾਂ ਜਿਹੜੀਆਂ ਚੀਜ਼ਾਂ ਇਹ ਗਲਤ ਨੇ ਇੱਥੇ, ਵੀ ਯਾਨੀ ਸਾਡਾ ਕਲਚਰ ਹੀ ਪ੍ਰਭਾਵਿਤ ਹੋ ਜਾਏਗਾ। ਤਾਂ ਹੁਣ ਇਸ ਬਹਾਨੇ ਜਦੋਂ ਇੱਕ ਲਹਿਰ ਬਣ ਗਈ, ਉਦੋਂ ਫਿਰ ਤੁਹਾਨੂੰ ਪਤਾ ਭਾਵਨਾਵਾਂ ਨੂੰ, ਫਿਰ ਛੋਟੇ ਜਿਹੇ ਤਬਕੇ ਵੀ ਉੱਥੇ ਭਾਵਨਾ ਨੂੰ ਕੌਣ ਵੇਖੇਗਾ। ਜੀ ਬਿਲਕੁਲ। ਤੇ ਮਿੰਟੂ ਜੀ, ਉਹ ਜਿਹੜੇ 3 ਮੰਤਰੀ ਉਹਨਾਂ ਦੇ ਲਾਏ ਗਏ ਸੀ, ਉਹ ਖਬਰ ਸੀ ਸਹੀ ਸੀ ਜਾਂ ਕਿਵੇਂ ਸੀ? ਹੁਣ ਉਹਦੇ 'ਚ ਕੀ ਅਪਡੇਟ ਹੈ ਜੀ? ਨਹੀਂ, ਮੈਨੂੰ ਲੱਗਦਾ ਕੈਬਨਿਟ ਤੋਂ ਲਾਂਭੇ ਕਰ ਦਿੱਤੇ ਸੀ। ਇੱਕ ਤਾਂ ਅਕਾਊਂਟ ਹੀ ਡਿਲੀਟ ਕਰ ਗਿਆ। ਅੱਛਾ, ਜਿਹਨੇ ਟਵੀਟ ਕੀਤਾ ਸੀ। ਹਾਂਜੀ, ਇੱਕ ਤਾਂ ਅਕਾਊਂਟ ਹੀ ਡਿਲੀਟ ਕਰ ਗਿਆ ਸੀਗਾ ਤੇ ਬਾਕੀ ਮੈਨੂੰ ਲੱਗਦਾ ਕੈਬਨਿਟ ਤੋਂ ਛੁੱਟੀ ਹੋ ਗਈ ਸੀ ਉਹਨਾਂ ਦੀ। ਦੇਖੋ ਗੱਲ ਪਤਾ ਕੀ ਹੈ, ਜਿਹੜੀ ਹੁਣ ਮੌਜੂਦਾ ਸਰਕਾਰ ਹੈ ਨਾ, ਰਾਸ਼ਟਰਪਤੀ ਹੈ ਜਿਹੜਾ ਮੌਜੂਦ, ਕੀ ਨਾਮ ਉਹਦਾ, ਉਹ ਹੈਗਾ ਪ੍ਰੋ ਚਾਈਨਾ। ਜਿਹੜੀ ਪਿਛਲੀ ਸਰਕਾਰ ਸੀ ਉਹ ਪ੍ਰੋ ਇੰਡੀਆ ਸੀ। ਠੀਕ ਹੈ। ਤਾਂ ਹੁਣ ਇਹ ਤੇ ਪਹਿਲਾਂ ਹੀ ਇਹਨਾਂ ਦੇ ਨਾਲ ਵੱਟ ਖਾਦੀ ਬੈਠੇ ਸੀ, ਕਿਉਂਕਿ ਜਿਹੜੀ ਸਰਕਾਰ ਬਣੀ ਉਹ ਬਣੀ ਇਸੇ ਨਾਰੇ ਤੇ ਸੀ ਕਿ ਅਸੀਂ ਇੰਡੀਆ ਦਾ ਦਾਵਾ ਨਹੀਂ ਚੱਲਾਂਗੇ, ਵੀ ਜਿਹੜੀ ਇੰਡੀਆ ਦੀ ਉੱਥੇ ਫੌਜ ਬੈਠੀ ਅਸੀਂ ਉਹ ਵੀ ਘਲਾਵਾਂਗੇ। ਤੇ 7 ਨੂੰ ਤੇ ਚਾਈਨਾ ਰਾਸ਼ਟਰਪਤੀ ਨੇ ਜਾਣਾ ਸੀਗਾ ਚਾਈਨਾ, ਉਦੋਂ ਇਹ ਰੌਲਾ ਪੈ ਗਿਆ। ਤਾਂ ਪਰ ਗੱਲ ਇਹ ਹੈ ਕਿ ਮੈਂ ਇੱਕ ਚੀਜ਼ ਸਮਝਦਾ, ਇਹ ਕੂਟਨੀਤਿਕ ਫਿਰ ਇੱਕ ਬਲੰਡਰ ਹੈ ਸਾਡਾ। ਠੀਕ ਹੈ। ਓਵਰਆਲ ਮੈਂ ਵੇਖਾਂ, ਹਾਲਾਂਕਿ ਮੈਂ ਜਿਹੜੀ ਟਿੱਪਣੀ ਗਲਤ ਹੈ, ਗਲਤ ਨੂੰ ਮੈਂ ਗਲਤ ਹੀ ਕਹਿਣਾ ਨਾ, ਕੋਈ ਮੈਨੂੰ ਸਹੀ ਕਵੇ ਜਾਂ ਨਾ ਕਵੇ, ਮੈਨੂੰ ਕਦੇ ਕੋਈ ਉਸ ਚੀਜ਼ ਨਾਲ ਨਹੀਂ ਆਏਗਾ। ਠੀਕ ਹੈ ਨਾ, ਇੱਕ ਪ੍ਰਧਾਨ ਮੰਤਰੀ ਹੈ ਤਾਂ ਬਾਈ ਆਪਦੇ ਸ਼ਬਦਾਂ ਦੀ ਚੋਣ ਸਹੀ ਰੱਖੋ। ਕੋਈ ਦੇਸ਼ ਵਾਸੀ, ਕਿਸੇ ਵੀ ਦੇਸ਼ ਦੇ ਵਾਸੀ ਆ, ਮੇਰੇ ਵਾਸਤੇ ਸੋਮਾਲੀਆ ਦੇ ਜਿਹੜੇ ਵਸਨੀਕ ਹੈ ਉਹ ਵੀ ਯਾਰ ਆਦਮੀ ਆ। ਹੁਣ ਗੱਲ ਇਹ ਆ ਬਈ ਜੇ ਉੱਥੇ ਟਿੱਪਣੀਆਂ ਹੋਈਆਂ, ਚਲੋ ਤੁਸੀਂ ਕੈਬਨਿਟ ਚੁੱਕੜਾ ਖੜੂ ਦਿੱਤੇ, 4 ਨਿਕਲ ਗਏ, ਜੋ ਵੀ ਆ, ਜਾਂ ਤੁਸੀਂ ਉੱਥੋਂ ਦੇ ਸਫੀਰ ਨੂੰ ਬੁਲਾ ਕੇ ਤੇ ਇਤਰਾਜ਼ ਦਰਜ ਕਰਾਤਾ, ਦੈਟਸ ਇਟ। ਤੁਹਾਨੂੰ ਐਡਾ ਤਗੜਾ ਰਿਸਪੌਂਡ ਕਰਨ ਦੀ ਕੀ ਜ਼ਰੂਰਤ ਹੈ? ਕਿਉਂਕਿ ਉਹ ਤੇ ਅੱਗੇ ਚਾਈਨਾ ਦੀ ਝੋਲੀ 'ਚ ਝੁਕੀ ਜਾਂਦੇ ਆ। ਨੇਪਾਲ ਤੁਸੀਂ ਕੱਢ ਲਿਆ, ਆ ਮੋਦੀ ਸਾਹਿਬ ਦੀ ਜਿੱਦ ਨੇ, ਜਦੋਂ ਇਹਨਾਂ ਨੇ ਬਲੌਕੇਟ ਕੀਤਾ ਸੀਗਾ, ਯਾਦ ਆ ਤੁਹਾਨੂੰ? ਜੀ। ਉਹਦੇ ਪਿੱਛੇ ਵੀ ਇੱਕ ਕਹਾਣੀ ਹੈ ਜ਼ਰੂਰ। ਕਹਾਣੀ ਇਹ ਸੀਗੀ ਕਿ ਜਦੋਂ ਉੱਥੇ ਸੰਵਿਧਾਨ ਲਿਆਂਦਾ ਜਾ ਰਿਹਾ ਸੀਗਾ, ਨਰਿੰਦਰ ਮੋਦੀ ਉੱਥੇ ਦਖਲ ਦੇ ਰਹੇ ਸਨ। ਇੱਕ ਖਾਸ ਉੱਥੇ ਕਾਸਟ ਸੀ ਕਿ ਉਹਨਾਂ ਦੇ ਹੱਕਾਂ ਦੀ ਗੱਲ ਸੀ, ਉਹਨਾਂ ਨੇ ਨਹੀਂ ਮੰਨੀ। ਸਾਡਾ ਚਲੋ ਕੀ ਬਣਦਾ ਵੀ ਠੀਕ ਅਪੀਲ ਕਰ ਸਕਦੇ ਹਾਂ। ਜਦੋਂ ਜ਼ਿਆਦਾ ਇਹਨਾਂ ਨੇ ਬਲੌਕੇਟ ਕਰ ਦਿੱਤੀ ਤਾਂ ਵੇਖ ਲਓ ਨੇਪਾਲ ਮੁੜ ਕੇ ਕਿੱਥੋਂ ਤੱਕ ਕਾਲਾ ਪਾਣੀ ਵਾਲੇ ਤਾਂ ਨਕਸ਼ਿਆਂ ਦਾ ਕਿੰਨਾ ਰੌਲਾ ਪਿਆ ਨਾ, ਔਨ ਰਿਕਾਰਡ ਹੈ। ਜੀ। ਤੇ ਭੂਟਾਨ ਕਦੇ ਇੰਡੀਆ ਦੇ ਨਾਲ ਰਿਹਾ, ਅੱਜ ਹਜ਼ੂਰ ਭੂਟਾਨ ਡੋਕਲਾਮ ਲਿਖ ਕੇ ਦੇਣ ਨੂੰ ਤਿਆਰ ਹੈ ਇਹਨਾਂ ਨੂੰ। ਅੱਛਾ। ਹਾਂਜੀ, ਮਾਲਦੀਵ ਜਿਹੜਾ ਹੈ ਨਾ,
ਮਾਲਦੀਵ ਭੂਗੋਲਿਕ ਤੌਰ ਤੇ ਤੁਸੀਂ ਨਕਸ਼ਾ ਖੋਲ੍ਹ ਲਿਓ, ਜਦੋਂ ਪ੍ਰੋਗਰਾਮ ਖਤਮ ਕਰ ਲਓਗੇ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਚਾਈਨਾ ਦੀ ਸਟ੍ਰੈਟਜੀ ਕੀ ਆ। ਠੀਕ ਹੈ ਨਾ? ਤਾਂ ਬਿਲਕੁਲ। ਫਿਰ ਪਤਾ ਲੱਗੇਗਾ ਤੁਹਾਨੂੰ। ਤਾਂ ਇਹ ਹੁਣ ਪਤਾ ਨਹੀਂ ਕਿਉਂ ਕੌਮਾਂਤਰੀ ਕੂਟਨੀਤੀ, ਹਾਲਾਂਕਿ ਜੈ ਸ਼ੰਕਰ ਬਹੁਤ ਵਧੀਆ, ਬੜੇ ਇੰਟੈਲੀਜੈਂਟ ਇਹਨਾਂ ਦੇ ਵਿਦੇਸ਼ ਮੰਤਰੀ ਆ, ਪਰ ਜਿਹੜੇ ਹੋਰ ਮਾਹਰ ਆ, ਪਤਾ ਨਹੀਂ ਕੀ ਸੋਚ ਕੇ ਇਸ ਤਰ੍ਹਾਂ ਦੇ ਫੈਸਲੇ ਲੈ ਰਹੇ, ਜਾਂ ਵਸੋਂ ਗੱਲਾਂ ਬਾਹਰ ਹੀ ਹੋ ਜਾਂਦੀਆਂ ਕਿ ਇਹਨਾਂ ਦੇ ਭਗਤ ਹੀ ਇਹੋ ਜਿਹੇ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਹੈ ਨਹੀਂ, ਉਹ ਕਬੁੱਧਪੁਣਾ ਹੀ ਕਰ ਦਿੰਦੇ ਨੇ ਹਰੇਕ ਗੱਲ ਤੇ। ਜੀ, ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਜੀ, ਸ਼ੁਕਰੀਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।